ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 18 ਅਗਸਤ 2015 2 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਦੇਖੋ, ਅੱਜ ਜਿਹੜਾ ਮੈਂ ਓਪਨਿੰਗ ਦੇ ਵਿੱਚ ਹੀ ਮੁੱਦਾ ਡਿਸਕਸ ਕਰਨ ਲੱਗਾ, ਇਹ ਅੱਜ ਦਾ ਜਾਂ ਕੱਲ ਦਾ ਤਾਂ ਨਹੀਂ ਹੈ, ਵਾਪਰਿਆ ਤਾਂ 15 ਅਗਸਤ ਵਾਲੇ ਦਿਨ ਹੈ ਜੀ, ਲੇਕਿਨ ਮੈਨੂੰ ਇਹ ਇੰਪੋਰਟੈਂਟ ਲੱਗਾ ਕਿ ਮੈਂ ਕੁਝ ਜਿਹੜੇ ਜਿਹਨੂੰ ਤੁਸੀਂ ਰਹੱਸ ਦੀ ਦੁਨੀਆ ਕਹਿੰਦੇ ਹੋ, ਮਿਸਟਿਕ ਵਰਲਡ, ਜਿਹੜਾ ਰੱਬ ਦੀ ਦੁਨੀਆ ਹੈ, ਬੇਸ਼ੱਕ ਰੱਬ ਨੇ ਕਦੋਂ ਕੀ ਕਰਨਾ ਹੈ, ਦੇਸ਼ ਤੇ ਸਥਾਨ, ਟਾਈਮ ਐਂਡ ਸਪੇਸ, ਇਹ ਰੱਬ ਦਾ ਕੰਮ ਹੈ, ਸਭ ਕੁਝ ਹੀ ਰੱਬ ਦਾ ਹੈ। ਇਹ ਸਾਰੀ ਧਰਤੀ, ਆਕਾਸ਼, ਸਿਆਰੇ, ਤਾਰੇ ਸਭ ਉਸ ਦੇ ਨੇ। ਜੀ ਬਿਲਕੁਲ। ਬਹੁਤ ਵਾਰ ਅਸੀਂ ਸੀਮਤ ਬੁੱਧੀ ਦੇ ਨਾਲ ਕੁਝ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਵੀ ਬੁੱਧੀ ਉਸ ਦੀ ਦਿੱਤੀ ਹੋਈ ਹੈ ਔਰ ਇਹੀ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਇੰਟੈਲੈਕਟ, ਅਕਲ ਵੀ ਰੱਬ ਦਿੰਦਾ ਹੈ। ਤੇ ਉਸ ਤੋਂ ਅੱਗੇ ਦਾ ਜਿਹੜਾ ਪਾਰਟ ਹੈ, 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਇਹ ਵੀ ਉਸ ਦੀ ਖੇਡ ਹੁੰਦੀ ਹੈ ਵੀ ਕਿ ਇਸ ਨੂੰ ਉਸ ਅਧਿਆਤਮ ਦੀ ਦੁਨੀਆ, ਉਸ ਦੁਨੀਆ ਜਿਸ ਦਾ ਉਹ ਆਪ ਮਾਲਕ ਹੈ, ਉਸ ਦੇ ਨਾਲ ਉਸ ਦੀ ਇੱਕ ਝਲਕਾਰਾ ਪਵਾ ਦੇ। ਪਰ ਜਦੋਂ ਅਸੀਂ ਇਤਿਹਾਸਕ ਹਵਾਲੇ ਨਾਲ ਦੇਖਦੇ ਹਾਂ ਤੇ ਕੁਝ ਚੀਜ਼ਾਂ ਜਿਹੜੀਆਂ ਬੀਤੇ 'ਚ ਵਾਪਰੀਆਂ ਹੁੰਦੀਆਂ ਤੇ ਉਹਨਾਂ ਦਾ ਬੇਸ਼ੱਕ ਇੱਕ ਨਵਾਂ ਫਾਰਮ ਜਾਂ ਕਿਸੇ ਰੂਪ 'ਚ ਤੁਸੀਂ ਕਰੰਟਸ ਦੇਖਦੇ ਹੋ ਤਾਂ ਤੁਸੀਂ ਉਹਨਾਂ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰਦੇ ਹੋ ਜੀ। ਔਰ ਇਹ 1842 ਦੀ ਗੱਲ ਹੈ ਕਿ ਇੱਕ ਦਿਨ ਜਦੋਂ ਕਿ ਬਿਲਕੁਲ ਸਾਫ਼ ਅਸਮਾਨ ਸੀ, ਕੋਈ ਮੀਂਹ, ਹਨੇਰੀ, ਝੱਖੜ ਨਹੀਂ ਸੀ ਝੁੱਲ ਰਿਹਾ ਤੇ ਝੰਡਾ ਬੁੰਗਾ ਸਾਹਿਬ, ਜਿੱਥੇ ਇੱਕ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਅਚਾਨਕ ਉਸ ਨੀਲੇ ਅੰਬਰ ਥੱਲੇ ਡਿੱਗਿਆ ਔਰ ਟੁਕੜੇ ਟੁਕੜੇ ਹੋ ਕੇ ਉਹ ਡਿੱਗਿਆ ਥੱਲੇ ਔਰ ਖਿਲਰ ਗਿਆ। ਹੁਣ ਸਾਡੇ ਲਈ ਨਿਸ਼ਾਨ ਦੀ ਅਹਿਮੀਅਤ ਇਤਿਹਾਸਕ ਹਵਾਲੇ ਨਾਲ ਇਹ ਸਾਡੀ ਸੋਵਰਨਿਟੀ, ਬਾਦਸ਼ਾਹਤ, ਇਸ ਤੋਂ ਬਿਨਾ ਇਹ ਤਾਂ ਗੁਰੂ ਕਾ ਨਿਸ਼ਾਨ ਹੈ ਔਰ ਇਸ ਨੂੰ ਕਦੇ ਵੀ ਸਿਰ ਜਾ ਸਕਦਾ ਨਿਸ਼ਾਨ ਨਾ ਝੁਕਣ ਦੇਣਾ। ਇਹੀ ਕਾਰਨ ਸੀ ਕਿ 12 ਮਿਸਲਾਂ ਦੇ ਵੇਲੇ ਵੀ ਮਿਸਲ ਨਿਸ਼ਾਨਚੀਆਂ, ਇੱਕ ਉਹ ਮਿਸਲ ਸੀ ਜਿਨ੍ਹਾਂ ਦੇ ਵਡੇਰੇ ਜਿਹੜੇ ਨੇ ਉਹ ਨਿਸ਼ਾਨ ਸਾਹਿਬ ਚੁੱਕ ਕੇ ਜੰਗ ਦੇ ਮੈਦਾਨ 'ਚ ਅੱਗੇ ਤੁਰਦੇ ਸੀ। ਫਿਰ ਐਸਾ ਵੀ ਆਉਂਦਾ ਹੈ ਕਿ ਵੀ ਜਦੋਂ ਇੱਕ ਜੰਗ ਵੇਲੇ ਨਿਸ਼ਾਨ ਸਾਹਿਬ ਡਿੱਗ ਪੈਂਦਾ ਹੈ ਜਾਂ ਉਸ ਦਾ ਅਪਮਾਨ ਹੁੰਦਾ ਹੈ ਔਰ ਫਿਰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਬਹੁਤ ਵਾਰ ਨਿਹੰਗ ਸਿੰਘ ਜਦੋਂ ਆਪਣੇ ਫਰਲੇ ਵਾਲੀ ਦਸਤਾਰ ਦਾ ਇਤਿਹਾਸ ਦੱਸਦੇ ਨੇ ਜਾਂ ਕੁਝ ਸੋਰਸਿਸ 'ਚ ਜ਼ਿਕਰ ਹੈ ਕਿ ਇਹ ਫਰਲਾ ਉੱਤੇ ਨਿਸ਼ਾਨ ਸਾਹਿਬ ਨੂੰ ਹੀ ਰਿਪਰੈਜ਼ੈਂਟ ਕਰਦਾ ਸੀ ਤਾਂ ਕਿ ਹਮੇਸ਼ਾ ਹਰ ਸਿੱਖ ਦੇ ਅੰਦਰ ਇਹ ਅਹਿਸਾਸ ਰਹੇ ਕਿ ਉਹ ਸੋਵਰਨ ਹੈ, ਉਹ ਬਾਦਸ਼ਾਹ ਹੈ, ਉਸ ਨੇ ਰਾਜ ਭਾਗ ਲੈਣਾ, ਉਹ ਲੜੇਗਾ ਬਾਦਸ਼ਾਹ ਜਾਂ ਬਾਗੀ। ਸੋ ਜ਼ਾਹਰ ਹੈ ਕਿ ਝੰਡਾ ਸਾਹਿਬ, ਨਿਸ਼ਾਨ ਸਾਹਿਬ, ਇਸ ਨਾਲ ਸਾਡਾ ਬਹੁਤ ਕੁਝ ਐਸਾ ਜੁੜਿਆ ਹੋਇਆ ਹੈ ਔਰ ਅਸੀਂ ਜਦੋਂ ਨਿਸ਼ਾਨ ਸਾਡੇ ਝੂਲਦੇ ਨੇ, ਝੁਲਾਏ ਜਾਂਦੇ ਨੇ, ਜਦੋਂ ਚੋਲਾ ਪੁਰਾਣਾ ਹੁੰਦਾ ਤੇ ਉਦੋਂ ਵੀ ਅਸੀਂ ਇਹੀ ਸ਼ਬਦ ਗੁੰਜਾਉਂਦੇ ਹਾਂ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਗਾਜਤੇ ਦੀਵਾਨ ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਕਿ ਇਹ ਮੀਰੀ ਪੀਰੀ ਦੀ ਗੱਲ ਹੈ। ਦੀਵਾਨ ਦਾ ਸਜਣਾ ਮੀਰੀ ਹੈ ਕਿ ਐਸਾ ਮਾਹੌਲ ਰਹੇ ਕਿ ਅਸੀਂ ਬਿਲਕੁਲ ਬਿਨਾਂ ਕਿਸੇ ਰੁਕਾਵਟ ਤੋਂ ਗੁਰੂ ਕਾ ਜਸ ਗਾਇਨ ਕਰੀਏ ਔਰ ਉਹ ਖਿੱਤਾ, ਉਹ ਧਰਤੀ ਜਿੱਥੇ ਜਿੱਥੇ ਵੀ ਖਾਲਸਾ ਹੈ ਉੱਥੇ ਉਹ ਬੇਖੌਫ ਆਪਣੀ ਸੋਵਰਨਿਟੀ ਦਾ ਐਲਾਨ ਕਰ ਸਕੇ, ਆਪਣਾ ਨਿਸ਼ਾਨ ਝੁਲਾ ਸਕੇ। ਸੋ ਇਸ ਲਈ ਨਿਸ਼ਾਨ ਸਾਹਿਬ ਦੀ ਅਹਿਮੀਅਤ ਇੱਕ ਮੀਅਰ, ਜਿਵੇਂ ਬਹੁਤ ਸਾਰਿਆਂ ਲਈ ਕੰਟਰੀ ਫਲੈਗ ਨੇ, ਉਹ ਨਹੀਂ ਹੈ। ਜੋ ਕੰਟਰੀ ਫਲੈਗ ਦੀ ਭਾਵਨਾ ਉਹ ਵੀ ਇਹਦੇ 'ਚ ਨਿਹਿਤ ਹੈ, ਸੋਵਰਨਿਟੀ ਹੈ। ਜਦੋਂ ਕੋਈ ਕੰਟਰੀ ਆਪਣਾ ਨਿਸ਼ਾਨ ਜਾਂ ਆਪਣਾ ਦਿੰਦੀ ਹੈ ਝੰਡਾ ਤੇ ਜ਼ਾਹਰ ਹੈ ਕਿ ਉਹ ਐਲਾਨ ਕਰਦੀ ਹੈ ਕਿ ਉਹ ਸੋਵਰਨ ਹੈ। ਔਰ ਫਿਰ ਸਾਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਜਦੋਂ ਰਾਜ ਕਿਸੇ ਦਾ ਮੁੱਕਦਾ ਹੈ ਤੇ ਦੂਸਰਾ ਕੋਈ ਉਹਦੇ ਤੇ ਜਿਹੜਾ ਉਹ ਕਬਜ਼ਾ ਕਰਦਾ ਹੈ ਤੇ ਫਿਰ ਉਹਦਾ ਝੰਡਾ ਲਾ ਕੇ ਉਹ ਆਪਣਾ ਝੰਡਾ ਚਲਾਉਂਦਾ। ਸੋ ਕੁੱਲ ਮਿਲਾ ਕੇ ਇਸ ਬੈਕਗਰਾਊਂਡ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਇਸ ਵਾਕਿਆ 1842 ਦੇ ਵਿੱਚ ਜਦੋਂ ਕਿ ਮਹਾਰਾਜਾ ਸ਼ੇਰ ਸਿੰਘ, ਰਣਜੀਤ ਸਿੰਘ ਦਾ ਲੜਕਾ, ਲਾਹੌਰ ਦੇ ਤਖਤ ਤੇ ਸੀ, ਇਹ ਭਾਣਾ ਵਾਪਰਦਾ
ਕਿ ਨੀਲੇ ਅੰਬਰ ਇੱਕ ਜਿਹੜਾ ਨਿਸ਼ਾਨ ਹੈ ਉਸ ਡਿੱਗ ਕੇ ਟੁਕੜੇ ਹੋ ਕੇ ਖਿਲਰ ਜਾਂਦਾ ਜੀ। ਸਿਆਣੇ ਸਿੱਖ ਜਾਂ ਉਸ ਵੇਲੇ ਉਹਨਾਂ ਲਈ ਸ਼ਬਦ ਪੁਜਾਰੀ ਇਸਤੇਮਾਲ ਹੁੰਦਾ ਸੀ, ਜਿਹੜੇ ਵੀ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਜਾਂ ਉਹਨਾਂ ਦੇ ਨਾਲ ਹੀ ਬਾਬਾ ਅਟਲ ਸੇਵਾ ਸੰਭਾਲ ਕਰਦੇ ਸੀ, ਉਹ ਬੈਠੇ ਜੁੜੇ, ਉਹਨਾਂ ਨੇ ਵਿਚਾਰ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਇਹ ਕੋਈ ਨਾ ਕੋਈ ਸਾਨੂੰ ਗੈਬੀ ਸੁਨੇਹਾ ਹੈ ਕਿ ਨਿਸ਼ਾਨ ਦਾ ਡਿੱਗਣਾ ਤਾਂ ਸਾਡੇ ਰਾਜ ਦਾ ਜਾਣਾ ਹੀ ਹੋ ਸਕੇ, ਕਿਉਂਕਿ ਉਹ ਸਮਾਂ ਸੀ ਕਿ ਸਿੱਖ ਰਾਜ ਦੀਆਂ ਹੱਦਾਂ ਦਰਾਏ ਖੈਬਰ ਤੋਂ ਲੈ ਕੇ ਤਿੱਬਤ ਤੱਕ ਔਰ ਇਧਰੋਂ ਸਿੰਧ ਸ਼ਿਕਾਰਪੁਰ ਤੋਂ ਲੈ ਕੇ ਲਾਹੌਲ ਸਪੀਤੀ ਜਾਂ ਸਤਲੁਜ ਦੇ ਪੈਰਾਂ ਤੱਕ ਸੀ ਜੀ। ਔਰ ਝੰਡਾ ਹਰ ਥਾਂ ਝੂਲਦਾ ਸੀ। ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਸੀ। ਸੋ ਉਹਨਾਂ ਨੇ ਇਸ ਸੰਬੰਧੀ ਬੜੀ ਚਿੰਤਾ ਦੇ ਨਾਲ, ਉਹਨਾਂ ਨੂੰ ਲੱਗਾ ਕਿ ਵੀ ਇਸ ਤਰ੍ਹਾਂ ਲੱਗਦਾ ਵੀ ਸਿੱਖ ਰਾਜ ਦਾ ਸੂਰਜ ਅਸਤ ਹੋਣ ਵਾਲਾ ਹੈ, ਔਰ ਇਹ ਉਹਨਾਂ ਨੇ ਇੱਕ ਪੱਤਰਕਾ ਜਿਹੜੀ ਹੈ ਲਾਹੌਰ ਲਿਖੀ ਕਿ ਜੀ ਇਹ ਇੱਥੇ ਭਾਣਾ ਵਾਪਰਿਆ, ਔਰ ਮਤਲਬ ਤਾਂ ਇਹ ਸੀ ਕਿ ਵਾਰਨਿੰਗ ਸੀ ਕਿ ਵੀ ਇਹ ਕੁਝ ਗਲਤ ਐਸਾ ਹੋਣ ਜਾ ਰਿਹਾ, ਜਾਂ ਤੁਸੀਂ ਐਸਾ ਕੁਝ ਗਲਤ ਕਰ ਰਹੇ ਹੋ ਕਿ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਇਹ ਰਾਜ ਭਾਗ ਦੇ ਅਸੀਂ ਵਾਂਝੇ ਹੋਣ ਵਾਲੇ ਜੀ। ਔਰ ਮੈਂ ਬੇਸ਼ੱਕ ਮੈਨੂੰ ਕਰੰਟ ਕੋਈ ਉਹਦਾ ਸਾਧਨ ਨਹੀਂ ਮਿਲਿਆ, ਪਰ ਜੋ ਬਚਪਨ ਦਾ ਮੇਰੀਆਂ ਯਾਦਾਂ ਦੇ ਵਿੱਚ ਉਹ ਸ਼ਬਦ ਪਏ ਹੋਏ ਨੇ ਕਿ ਉਹਦੇ 'ਚ ਜਦੋਂ ਉਹਨਾਂ ਦੀ ਉਹ ਪੱਤਰਕਾ ਉੱਥੇ ਆਈ ਔਰ ਜਿਵੇਂ ਵੀ ਮਹਾਰਾਜੇ ਦੇ ਸਾਹਮਣੇ ਜਾਂ ਜੋ ਵਿਚਾਰ ਲਈ ਆਈ, ਤੇ ਜਿਹੜਾ ਉਸ ਦੇ ਵਿੱਚ ਅੰਦਰਾਜ਼ ਹੈ ਜਾਂ ਜਿਹੜੀ ਵੀ ਐਂਟਰੀ ਅੰਕਤ ਹੈ ਵੀ ਉਹਦਾ ਜਵਾਬ ਉਹਨਾਂ ਨੇ ਕੀ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਪੁਜਾरियों को कड़ा के सुपने आते हैं, जब श्री अमृतसर जी आएंगे झंडा साहब चढ़ाए देंगे। उन्होंने कहा भी ये एवं पैसे मंगते हैं जी, झंडा टुट गया क्योंकि बहुत सारा जी है वो डोनेशन जाती सी। उन्होंने कहा जी हुण वाधू मंगते हैं। उन्होंने कहा जी इन्हों कड़ा के सुपने आते हैं, तो जो असी अंमृतसर जावांगे तो झंडा चढ़ा देंगे, नहीं उसका प्रबंध कर देंगे, पैसे दे देंगे, ये उसका मतलब है। चलो ये एक वक्री गल है, क्योंकि मैं जिवें पहला कहा भी ये एक मिस्टिक दुनिया की गल है जिस की शायद असी भी अपने तरीके नाल इंटरप्रिटेशन कर रहे होइए, सानू समझ ना होए जी। हुण असी देखते हैं भी उस तो कुछ समय बाद ही शेर सिंह दा कतल हो जाता है, और संधा वालिए जिहड़े पहला नाराज होकर चले गए सी अंग्रेज़ां वाल सतलुज क्रॉस करके फिर आ गए, रल गए, उन्होंने भतीजे लगते सी, उन्हों का चाचा सी, उन्होंने कहा कोई नहीं चाचा आ जाओ। फिर उन्होंने ही एक जदों परेड की सलामी शेर सिंह लै रहा सी तो वही जिहड़े संधा वाली है शायद अजीत सिंह सी, उन्हें एक जिहड़ी है कारबाइन एक खास किस्म की जिहड़ी है बंदूक बनाई तो वो उन्हें भेंट करनी चाहिए। उन्हें क्या उहदे कोल सी, उन्हें कहा जी मैं ये तुहानूं भेंट कर। जो ही वो अगे आया लैण लई तो उन्हें उहदा घोड़ा दब दिता कारबाइन दा, लोडिड सी पहला ही, और शेर सिंह दा कतल हो गया, मार दिता। फिर उहदा मुंडा जिहड़ा प्रताप सिंह सी 11-12 सालां दा, वो किसी बाग दे विच कोई धार्मिक होर रस्म अदा कर रहा सी, उत्थे जा पहुंचे। वो भी अगों जिहड़ा वो बाबा बाबा ही करदा रहा, पर उहदा भी उन्होंने सिर ला दिता। सो इस तरीके नाल फिर वो जिहड़े ने संधा वाली लाहौर किले वाल आए, ध्यान सिंह नूं मारिया उन्होंने, क्योंकि उन्होंने अपना रोसा सी कि भी चंद कौर जिहड़ी उन्हां दे परिवार नाल खड़क सिंह दी फैमिली खड़क सिंह नाल विआही हुई सी, भी उहदे नाल की सलूक, एक रिवेंज दी पॉलिटिक्स सी। पिछे बैठे मिसर डोगरे अपनी खेड रहे सी। सो अज दा वो विषय नहीं है। हुण असीं देखदे हां कि फिर लगातारता नाल एक तो बाद एक कतल लाहौर दे विच होया, और अखीर 5 साल दा दलीप सिंह तख्त ते बैठा है। और 1842 ਦੇ ਇਸ इंसीडेंट तो बाद ਅਸੀਂ ਦੇਖਦੇ ਹਾਂ 4 ਸਾਲ ਦੇ ਵਿੱਚ 1844 ਚ ਪਹਿਲੀ ਸਿੱਖ ਅੰਗਰੇਜ਼ ਜੰਗ ਹੁੰਦੀ ਹੈ, ਲਾਹੌਰ ਆ ਕੇ ਬਹਿ ਜਾਂਦੇ ਨੇ, ਔਰ 1849 ਚ ਉਸੇ ਲਾਹੌਰ ਦੇ ਕਿਲੇ ਤੋਂ ਕੇਸਰੀ ਨਿਸ਼ਾਨ ਲਾ ਲਿਆ ਜਾਂਦਾ ਹੈ ਤੇ ਅੰਗਰੇਜ਼ਾਂ ਦਾ ਯੂਨੀਅਨ ਜੈਕ ਜਿਹੜਾ ਹੈ ਉਹ ਝੁੱਲਣ ਲੱਗ ਜਾਂਦਾ ਜੀ। ਹੁਣ ਸਾਡੇ ਸਰੋਤੇ ਦਰਸ਼ਕ ਇਹ ਸਮਝਣਗੇ ਵੀ ਇਸ ਕਹਾਣੀ ਦਾ ਅੱਜ ਨਾਲ ਕੀ ਤਾਲੁਕ ਹੈ ਜੀ। ਬਿਲਕੁਲ। ਮੈਂ ਜਦੋਂ ਇਹ 15 ਅਗਸਤ ਵਾਲੇ ਦਿਨ ਬਿਕਰਮਜੀਤ ਮਜੀਠੀਆ ਜਦੋਂ ਅੰਮ੍ਰਿਤਸਰ ਦੇ ਵਿੱਚ ਝੰਡਾ ਝੁਲਾਉਣ ਲੱਗਾ, ਉਸ ਤੋਂ ਪਹਿਲਾਂ ਇਹਨਾਂ ਦੀ ਫੁੱਲ ਰਿਹਰਸਲ ਹੁੰਦੀ ਹੈ ਜੀ, ਪੂਰੀ ਰਿਹਰਸਲ ਕੀਤੀ ਹੋਈ ਸੀ। ਤੇ ਫਿਰ ਉਹਨਾਂ ਨੇ ਦੇਖਿਆ, ਫਿਰ ਸਲਾਮੀ ਵੀ ਦਿੱਤੀ, ਝੰਡਾ ਝੁਲਾਤਾ, ਖਿੱਚੀ ਡੋਰ ਝੁਲ ਗਿਆ। ਫਿਰ ਉਹ ਸਾਰੇ ਜਿਹੜੇ ਫੌਜੀ ਕੰਟੀਨਜੈਂਟ, ਪੁਲਿਸ ਦੇ, NCC, ਜਿਵੇਂ ਵੀ ਉਹ ਸਾਰਾ ਉਹ ਪੋਪ ਲੀਲਾ ਕਰਦੇ ਨੇ ਇੱਦਾਂ ਦੀ ਅੰਗਰੇਜ਼ਾਂ ਦੀ ਗੁਲਾਮੀ, ਉਹ ਸਾਰਾ ਜਦੋਂ ਹੋਇਆ ਤੇ ਅਖੀਰ ਚ 10 ਮਿੰਟ ਰਹਿ ਗਿਆ, ਉਹਨਾਂ ਦੇਖਿਆ ਵੀ ਝੰਡਾ ਤਾਂ ਉਲਟਾ ਹੋਇਆ ਹੋਇਆ। और फिर हो गया जी इंक्वायरी करती, 2 बेचारे पुलिसिए सस्पेंड करते, हुण मैजिस्ट्रेट बिठाता है कि जी ये शरारत, ये फलाना,
ਔਰ ਇਹ ਕੰਸਪੀਰੇਸੀ ਰਿਹਰਸਲ ਵੇਲੇ ਸਿੱਧਾ ਅਸੀਂ ਇਹ ਪੁੱਠਾ ਕਿਵੇਂ ਹੋ ਗਿਆ ਜੀ। ਤੇ ਮੈਂ ਕਿਹਾ ਵੀ ਇਹ ਵੀ ਕਈ ਵਾਰੀ ਰਹੱਸ ਦੀ ਦੁਨੀਆ 'ਚ ਅੰਮ੍ਰਿਤਸਰ ਦਾ ਸ਼ਹਿਰ, ਹੁਣ ਜਿਸ ਅੰਮ੍ਰਿਤਸਰ ਨੂੰ ਸਭ ਤੋਂ ਗੰਦੇ ਸ਼ਹਿਰਾਂ 'ਚ ਲਿਆਉਣ ਦੇ ਲਈ ਬਾਦਲ ਸਰਕਾਰ ਨੇ ਆਪਣਾ ਪੂਰਾ ਕੰਟਰੀਬਿਊਟ ਕੀਤਾ ਹੈ, 5 ਵਾਰ ਮੁੱਖ ਮੰਤਰੀ ਬਣਦਾ ਹੈ, ਜਿਸ ਅੰਮ੍ਰਿਤਸਰ ਦੀ ਅਹਿਮੀਅਤ ਨੂੰ ਘਟਾਉਣ ਦੇ ਲਈ ਉਹਦੇ ਸਿਰ ਤੇ ਉਹਨਾਂ ਨੇ ਆਪਣਾ ਬਠਿੰਡਾ, ਉਹ ਭਾਵੇਂ ਕੋਈ ਏਮਸ ਵਰਗੀ ਇੰਸਟੀਚਿਊਟ ਆਣੀ ਸੀ ਅੰਮ੍ਰਿਤਸਰ 'ਚ, ਉਹ ਵੀ ਬਠਿੰਡੇ ਲੈ ਗਏ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਅੰਮ੍ਰਿਤਸਰ ਨੂੰ ਰੋਲਿਆ, ਤਾਂ ਕਿ ਪਤਾ ਨਹੀਂ ਅੰਮ੍ਰਿਤਸਰ ਦਾ ਇਹਨਾਂ ਨੂੰ ਖੌਫ ਵੀ ਰਹਿੰਦਾ ਹੋਣਾ ਇਹਨਾਂ ਦੇ ਦਿਲ 'ਚ, ਜਦੋਂ ਉੱਥੇ ਆਂਦੇ ਹੋਣਗੇ ਕਹਿੰਦੇ ਹੋਣਗੇ ਵੀ ਇਸ ਧਰਤੀ ਤੇ ਇੱਥੋਂ ਦੀ ਕੁਰਬਾਨੀ ਨੇ ਤੁਹਾਨੂੰ ਰਾਜ ਭਾਗ ਦਿੱਤਾ, ਤੁਸੀਂ ਕੀ। ਔਰ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਜਿੱਥੇ ਸਾਡਾ ਗੁਨਾਹ ਭਾਵਨਾ ਚੱਲ ਰਹੀ ਹੁੰਦੀ ਆ ਉੱਥੇ ਅਸੀਂ ਦੇਖਦੇ ਹਾਂ ਕਿ ਵੀ ਇਸ ਤੋਂ ਦੂਰ ਦੌੜੋ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਪਤਾ ਨਹੀਂ ਇਹ ਦੋ ਘਟਨਾਵਾਂ ਦਾ ਲਿੰਕ ਕਿੰਨਾ ਕਿਸੇ ਨੂੰ ਪਸੰਦ ਆਏਗਾ, ਪਰ ਮੈਨੂੰ ਇਹ ਲੱਗਦਾ ਹੈ ਵੀ ਕਈ ਵਾਰ ਇਹ ਆਇਆ ਕਿ ਵੀ ਤੁਸੀਂ ਇਸ ਗੁਰੂ ਕੀ ਨਗਰੀ ਨੂੰ ਜਿੱਥੋਂ, ਔਰ ਗੱਲ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਹਵਾਲੇ ਨਾਲ ਗੁਰਦੁਆਰਾ ਸਿੰਘ ਸਭਾ ਵੀ ਹੋਈ, ਅਸੀਂ ਵੀ ਆਪਣੇ ਕੱਲ ਦੇ ਪ੍ਰੋਗਰਾਮ 'ਚ ਨੂੰ ਕਿਹਾ ਸੀ। ਔਰ ਮੈਨੂੰ ਜਿਹੜੇ ਉਹਨਾਂ ਦੇ ਸ਼ਬਦ ਸੀ, ਜਦੋਂ ਉਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ 300 ਸਾਲਾ ਸ਼ਹੀਦੀ ਦਾ ਉਹਨਾਂ ਦਾ ਵਰ੍ਹਾ 1975 ਸੀ, ਐਮਰਜੈਂਸੀ ਲੱਗੀ ਹੋਈ ਸੀ, ਜ਼ੈਲ ਸਿੰਘ ਨੇ ਮੁੱਖ ਮੰਤਰੀ ਸੀ, ਡਰਾਮੇਬਾਜ਼ੀ ਕੀਤੀ ਕਿ ਜੀ ਅਨੰਦਪੁਰ ਸਾਹਿਬ ਤੋਂ ਜਿਸ ਰਸਤੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਉੱਥੋਂ ਹੀ ਅਸੀਂ ਜਿਹੜਾ ਜਲੂਸ ਲੈ ਕੇ ਜਾਵਾਂਗੇ। ਦਿੱਲੀ ਪਹੁੰਚੇ, ਰਾਮਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡਾ ਇਕੱਠ ਸੀ, 2-3 ਲੱਖ ਲੋਕ ਸੰਗਤ ਮੌਜੂਦ ਸੀ, ਤੇ ਇੰਦਰਾ ਗਾਂਧੀ ਨੂੰ ਫਿਰ ਜ਼ੈਲ ਸਿੰਘ ਨੇ ਦਿਖਾਣਾ ਸੀ ਕਿ ਜੀ ਦੇਖੋ ਸਾਡੇ ਪੰਜਾਬ 'ਚ ਕੋਈ ਅਸਰ ਨਹੀਂ ਹੈ, ਦੇਖੋ। ਜੋ ਹੀ ਇੰਦਰਾ ਗਾਂਧੀ ਆਈ, ਬਹੁਤ ਸਾਰੇ ਉੱਠ ਕੇ ਖਲੋ ਗਏ, ਪ੍ਰਬੰਧਕ ਤਾਂ ਅੱਗੇ ਪਿੱਛੇ ਤੁਰੇ ਫਿਰਦੇ ਹੁੰਦੇ ਨੇ। ਔਰ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੂੰ ਜਦੋਂ ਬੋਲਣ ਦਾ ਮੌਕਾ ਦਿੱਤਾ ਜੀ ਮਿਲਿਆ, ਉਹਨਾਂ ਨੇ ਆ ਕੇ ਉਹਨਾਂ ਨੇ ਕਈਆਂ ਬੜੀਆਂ ਕਰਾਰੀਆਂ ਗੱਲਾਂ, ਪਰ ਇੱਕ ਗੱਲ ਜਿਹਦਾ ਹੁਣ ਦੇ ਨਾਲ ਤਾਲੁਕ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਬੀਬੀ ਯਾਦ ਰੱਖੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਸ ਨੇ ਤੁਹਾਡੇ ਧਰਮ ਨੂੰ ਬਚਾਇਆ, ਤੁਸੀਂ ਅੱਜ ਰਾਜ ਤਖਤ ਤੇ ਬੈਠੇ ਹੋ, ਤੁਹਾਡੇ ਜਿੰਨੇ ਸਰੀਰ ਦੇ ਰੋਮ ਨੇ ਇੰਨੀ ਵਾਰ ਵੀ ਆਪਣਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਦੇ ਸਮਰਪਣ ਕਰੋ ਤੇ ਉਹ ਕਰਜ਼ਾ ਤੁਸੀਂ ਲਾਹ ਨਹੀਂ ਸਕਦੇ। ਤੇ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਜਿਹੜੀ ਕੌਮ ਤੁਹਾਨੂੰ ਰਾਜ ਲੈ ਕੇ ਦੇ ਸਕਦੀ ਹੈ, ਜੋ ਤੁਹਾਡਾ ਵਤੀਰਾ ਵਰਤਾਰਾ ਹੈ, ਉਹ ਇਸ ਰਾਜ ਨੂੰ ਖੋ ਵੀ ਸਕਦੀ। ਸੋ ਅਸੀਂ ਸਮਝਦੇ ਹਾਂ ਵੀ ਜਿਸ ਦਿਨ ਉਸ ਇੰਦਰਾ ਗਾਂਧੀ ਨੇ ਜੂਨ ਦੇ ਪਹਿਲੇ ਹਫ਼ਤੇ ਸ਼੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲੇ ਦਾ ਆਰਡਰ ਦਿੱਤਾ ਸੀ, ਉਸ ਦਿਨ ਹੀ ਇੰਡੀਅਨ ਸਟੇਟ ਨੇ, ਭਾਰਤੀ ਸਟੇਟ ਨੇ ਆਪਣੀ ਚਿੱਠੀ ਦਰਗਾਹ ਦੇ ਵਿੱਚ ਪੜਵਾ ਲਈ ਸੀ ਜੀ। ਔਰ ਇਹ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਇੱਕ ਪੰਜਾਬ ਦਾ ਜਾਂ ਉਸ ਖਿੱਤੇ ਦਾ ਇੱਕ ਸੀ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਪਿੰਡ ਦਾ ਨਾਈ ਜਾਂ ਲਾਗੀ ਜਾਂ ਕੋਈ ਜਿਹੜਾ ਸੁੱਖ ਸਨੇਹ ਵੀ ਲੈ ਕੇ ਜਾਂਦਾ ਸੀ, ਦੁੱਖ ਦੀਆਂ ਖਬਰਾਂ ਵੀ ਲੈ ਕੇ ਜਾਂਦਾ ਸੀ, ਤੇ ਜੇ ਕਿਸੇ ਦੀ ਮੌਤ ਦੀ ਖਬਰ ਹੈ, ਉਹ ਲਿਖੀ ਹੋਈ ਹੈ ਕਿਉਂਕਿ ਉਹ ਪਰਸਨਲ ਡਿਲੀਵਰੀ ਕਰਦੇ ਸੀ, ਤੇ ਜਦੋਂ ਉਹ ਚਿੱਠੀ ਜਾਂਦੀ ਸੀ ਤੇ ਉਸ ਚਿੱਠੀ ਨੂੰ ਉੱਤੋਂ ਪਾੜ ਦਿੰਦੇ ਸੀ ਥੋੜਾ ਜਿਹਾ। ਸੋ ਬਹੁਤ ਵਾਰੀ ਉਹ ਲੋਕਾਂ ਨੂੰ ਪੜ੍ਹਨਾ ਤਾਂ ਆਉਂਦਾ ਨਹੀਂ ਸੀ ਬਹੁਤਿਆਂ ਨੂੰ, ਉਹ ਤਾਂ ਕੋਈ ਪੜ੍ਹਨ ਵਾਲਾ ਹੀ ਲੱਭਣਾ ਪੈਂਦਾ ਸੀ ਵੀ ਕਿਹਦੇ ਤੋਂ ਚਿੱਠੀ ਪੜਾਉਣੀ ਹੈ। ਬਹੁਤ ਵਾਰੀ ਉਹ ਜਿਹੜੀ ਫਟੀ ਜਿਹੀ ਚਿੱਠੀ ਦੇਖ ਕੇ ਹੀ 4 ਚਫੇਰੇ ਜਿਹੜਾ ਚੀਕ ਝਿਹਾੜਾ ਪੈ ਜਾਂਦਾ ਸੀ ਕਿ ਕੋਈ ਮਰ ਗਿਆ, ਕਿ ਮਤਲਬ ਫਟੀ ਚਿੱਠੀ ਦਾ ਮਤਲਬ ਹੈ ਵੀ ਇਹ ਸੋਗ ਦੀ ਖਬਰ ਹੈ, ਗਮ ਦੀ ਖਬਰ ਹੈ, ਕਿਸੇ ਦੀ ਮੌਤ ਦੀ ਖਬਰ ਹੈ। ਸੋ ਉਹਨੂੰ ਰੈਫਰ ਕਰਦੇ ਆ, ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ ਕੀ ਚੀਰੀ ਦਰਗਾਹ ਪਾਟੀ। ਇੱਥੇ ਕਿਸੇ ਦੀ ਚਿੱਠੀ ਫਟੀ ਜਾਂ ਨਾ ਫਟੀ ਨਾਲ ਤਾਂ ਕੋਈ ਪਤਾ ਨਹੀਂ ਕੀ ਤਾਲੁਕ ਹੈ, ਲੇਕਿਨ ਜਿਨ੍ਹਾਂ ਦੀ ਚਿੱਠੀ ਦਰਗਾਹ 'ਚ ਫਟ ਜਾਂਦੀ ਹੈ, ਰੱਬ ਦੀ ਦਰਗਾਹ 'ਚ ਜਿਹੜੇ ਜਿਨ੍ਹਾਂ ਨੂੰ ਦਾ ਮੁੱਕ ਜਾਂਦਾ ਹੈ ਹਿਸਾਬ, ਉਹਨਾਂ ਦੀ ਤਿਨਾ ਮਰਨਾ ਪਾਈ, ਉਹਨਾਂ ਦੀ ਮੌਤ ਯਕੀਨੀ ਹੁੰਦੀ। ਔਰ ਮੈਂ ਸਮਝਦਾ ਵੀ ਜਿਸ ਦਿਨ ਇੰਡੀਅਨ ਸਟੇਟ ਨੇ, ਔਰ ਹੁਣ ਕਿਸ ਕਿਸਮ ਦੀ ਉਹ KGB ਰਸ਼ੀਆ ਹੋਏ, ਇੰਗਲੈਂਡ ਦੀ ਵੀ ਸਾਜ਼ਿਸ਼, ਦੂਜੇ ਵੀ ਸਾਹਮਣੇ ਆ ਰਹੇ ਨੇ। ਔਰ ਇਹ ਗੱਲ ਮੈਂ ਅੱਜ ਹੀ ਨਹੀਂ ਕਹਿ ਰਿਹਾ, ਜਦੋਂ ਸੋਵੀਅਤ ਯੂਨੀਅਨ 1999-90 ਤੱਕ ਪਹੁੰਚਦੇ ਆ ਬਿਲਕੁਲ ਸਫਾਏ ਹਸਤੀ ਤੋਂ ਮਿਟ ਗਿਆ, 15 ਦੇਸ਼ਾਂ 'ਚ ਵੰਡਿਆ ਗਿਆ। ਔਰ ਉਦੋਂ ਵੀ ਮੈਂ ਆਪਣੇ ਵੀਕਲੀ ਕਾਲਮ ਦੇ ਵਿੱਚ ਔਰ ਰੇਡੀਓ ਟਾਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਇਹ ਉਹ ਰਜੀਮ ਹੈ KGB। ਸਭ ਤੋਂ ਪਹਿਲੀ ਵੈਲਕਮ ਪ੍ਰਵਦਾ ਅਖਬਾਰ ਕਮਿਊਨਿਸਟ ਪਾਰਟੀ ਦੀ ਜਿਹੜੀ ਆ ਉਹਨੇ ਕੀਤਾ ਸੀ ਕਿ ਇੰਦਰਾ ਗਾਂਧੀ ਨੇ ਬਹੁਤ ਚੰਗਾ ਕੰਮ ਕੀਤਾ ਹੈ, ਅੱਤਵਾਦ ਦਾ ਲੱਕ ਤੋੜ ਦਿੱਤਾ ਹੈ ਔਰ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾ ਲਿਆ। ਔਰ ਉਸ ਜ਼ਮਾਨੇ 'ਚ ਭਾਰਤ ਦੀ ਖੁਫੀਆ ਏਜੰਸੀ ਰॉ ਜਾਂ ਥਰਡ ਏਜੰਸੀ ਜਿਹਨੇ ਇੱਕ ਹੋਰ ਆਊਟਫਿਟ ਕੱਢਿਆ, ਉਹ KGB ਦੇ ਨਾਲ, ਜਿਹੜੀ ਰਸ਼ੀਆ ਦੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਸੀ, ਉਹਨਾਂ ਦੇ ਨਾਲ ਕੋਆਰਡੀਨੇਟ ਕਰਦੇ ਸੀ ਵੈਰੀ ਕਲੋਜ਼ਲੀ।
ਸੋ ਅਸੀਂ ਉਦੋਂ ਇਹ ਕਿਹਾ ਕਿ ਭਾਈ ਇਹ ਲਗਭਗ ਜਿਹੜਾ ਜੇ ਜੂਨ 84 ਦੇ ਵਿੱਚ ਇਹ ਵਾਪਰਦਾ ਹੈ ਤੇ 99 90 ਤੱਕ ਪਹੁੰਚਦੇ ਆ, ਇਹਨਾਂ ਦਾ ਕੰਮ ਜਿਹੜਾ ਉਹ ਹੋ ਗਿਆ ਵੀ ਸੋਵੀਅਤ ਯੂਨੀਅਨ ਜਿਹੜੀ ਮੋਸਟ ਪਾਵਰਫੁਲ ਐਂਟੀਟੀ ਅਮਰੀਕਾ ਦੇ ਬਰਾਬਰ ਦੀ, ਜਿਹਨੇ ਸਭ ਤੋਂ ਪਹਿਲਾਂ ਸਪੇਸ 'ਚ ਬੰਦਾ ਭੇਜਿਆ, ਰੈੱਡ ਆਰਮੀ, ਉਹ ਖਤਮ ਹੋ ਗਈ ਕਿਉਂਕਿ ਜਿਨਕੀ ਚੀਰੀ ਦਰਗਾਹ ਇਹਨਾਂ ਨੇ ਆਪਣੀ ਚਿੱਠੀ ਪੜਵਾ ਲਈ ਹੋਈ ਹੈ। ਔਰ ਹੁਣ ਜਿਸ ਡਾਇਰੈਕਸ਼ਨ ਦੇ ਵਿੱਚ ਭਾਰਤੀ ਰਜੀਮ ਜਾ ਰਿਹਾ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੇ, ਇੰਦਰਾ ਗਾਂਧੀ ਦਾ ਖਾਤਮਾ, ਉਸ ਤੋਂ ਬਾਅਦ ਰਾਜੀਵ ਗਾਂਧੀ ਔਰ ਮੁਕਦੇ ਕਾਂਗਰਸ, ਫਿਰ ਕੋਲੀਸ਼ਨ ਸਰਕਾਰਾਂ, ਅੱਜ ਬੇਸ਼ੱਕ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਤਾਂ ਵਰਸਟ ਹਿੰਦੂਤਵਾ ਆ ਗਿਆ, ਕੋਈ ਸ਼ੱਕ ਨਹੀਂ ਹੈ, ਲੇਕਿਨ ਕਿਸੇ ਵੀ ਜਰਮਨ ਨੂੰ ਤੋੜਨ ਦੇ ਲਈ ਹਿਟਲਰ ਚਾਹੀਦਾ ਔਰ ਕਿਸੇ ਵੀ ਇਸ ਕਿਸਮ ਦਾ ਹੀ ਫਾਸ਼ਿਸਟ ਰਜੀਮ ਜਿਹੜਾ ਅੱਜ ਇੰਡੀਆ ਹੈ ਉਹਨੂੰ ਤੋੜਨ ਲਈ ਇਹੋ ਜਿਹੇ ਹਿੰਦੂਤਵੀ ਆਰਐਸਐਸ ਵਾਲੇ, ਔਰ ਅੱਜ ਕੀ ਹਾਲਾਤ ਨੇ, ਪੋਲਰਾਈਜੇਸ਼ਨ ਕਿਸ ਪਾਸੇ ਨੂੰ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਇਹ ਜਿਹੜਾ ਝੰਡੇ ਦਾ ਪੁੱਠਾ ਹੋ ਜਾਣਾ, ਇਹ ਮੈਸੇਜ ਹੈ ਕਿ ਭਾਈ ਇਹ ਤੁਹਾਡਾ ਹੁਣ ਇਹ ਝੰਡੇ ਝੂਲਣੇ ਨਹੀਂ ਨੇ। ਹੁਣ ਜਿਹਨੂੰ ਕਹਿੰਦਾ ਨਾ ਕੋਈ ਬਹੁਤ ਜਿਹੜਾ ਉਹ ਤੜਦਾ, ਕਹਿੰਦਾ ਪੁੱਠਾ ਕਰ ਦਿਆਂਗਾ ਤੁਹਾਨੂੰ। ਹੁਣ ਪੁੱਠੇ ਦਾ ਮਤਲਬ ਹੁੰਦਾ ਵੀ ਸਭ ਕੁਝ ਹੀ ਆਪੋਜ਼ਿਟ, ਐਵਰੀਥਿੰਗ ਡਿਸਟਰਕਸ਼ਨ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਦੀ ਜਿਹੜੀ ਡਿਸਟਰਕਸ਼ਨ, ਜਿਹੜੀ ਕਿ ਇਹਨਾਂ ਨੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ 1984 ਚ ਡਿਕਲੇਅਰ ਕੀਤੀ ਸੀ, ਉਸ ਦੀ ਜਿਹੜੀ ਹੈ ਇਹ ਕਿਤੇ ਨਾ ਕਿਤੇ ਆ ਕੇ ਇਹ ਖਾਤਮੇ ਵੱਲ ਜਾ ਰਹੀ ਹੈ। ਸੋ ਅਸੀਂ ਕਿਉਂਕਿ ਅੱਜ ਥੋੜਾ ਈਮੇਲਾਂ ਨੂੰ ਵਕਤ ਜ਼ਿਆਦਾ ਦੇਣਾ ਚਾਹੁੰਦੇ, ਇਸ਼ੂ ਤਾਂ 2-3 ਮੈਂ ਲਾਈਨ ਅਪ ਕੀਤੇ ਨੇ ਜੀ, ਪਰ ਅੱਜ ਅਸੀਂ ਇੱਥੇ ਹੀ ਐਂਡ ਕਰਦੇ ਹਾਂ ਕਿ ਭਾਈ ਇਹਨਾਂ ਦਾ ਝੰਡਾ ਵੀ ਪੁੱਠਾ ਤੇ ਇਹਨਾਂ ਦੀ ਹੁਣ ਤਕਦੀਰ ਵੀ ਪੁੱਠੀ। ਔਰ ਇਨ ਦਾ ਐਂਡ ਆਫ ਦਾ ਡੇ ਜਿਸ ਖਾਲਸੇ ਨੂੰ ਇਹਨਾਂ ਨੇ ਮਾਰਨ ਦੇ ਲਈ, ਸਿੱਖ ਕੌਮ ਦੇ ਸਿਧਾਂਤ ਨੂੰ, ਸੋਵਰਨਿਟੀ ਨੂੰ, ਅਕਾਲ ਤਖਤ ਨੂੰ ਇਸੇ ਲਈ ਉਹਨਾਂ ਨੇ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ ਕਿ ਸਾਡੀ ਸੋਵਰਨਿਟੀ, ਪਾਤਸ਼ਾਹਤ ਉਹੀ ਝੰਡੇ ਬੁੰਗੇ। ਔਰ ਉਹੀ ਝੰਡਾ ਜਿਹੜਾ ਕਿਤੇ ਸਾਡੀ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਨ ਦਾ ਉਸ ਹਰਮੰਦਰ ਔਰ ਅਕਾਲ ਤਖਤ ਦੇ ਵਿਚਕਾਰ ਝੰਡਾ ਬੁੰਗਾ ਗੁਰਦੁਆਰਾ ਸਾਹਿਬ ਹੀ ਸਥਾਪਿਤ ਹੈ, ਉਸੇ ਥਾਂ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸ਼ਹੀਦੀ ਪਾਉਂਦੇ ਨੇ, ਭਾਈ ਅਮਰੀਕ ਸਿੰਘ ਸ਼ਹੀਦੀ ਪਾਉਂਦੇ ਨੇ। ਸੋ ਜੇ ਉਹਨਾਂ ਨੇ ਯਤਨ ਕੀਤਾ ਕਿ ਸਾਡੇ ਤਖਤ ਨੂੰ ਢਾਹ ਕੇ ਉਹਨਾਂ ਨੇ ਸਮਝਿਆ ਕਿ ਸਿੱਖਾਂ ਦੀ ਸੋਵਰਨਿਟੀ, ਪਾਤਸ਼ਾਹਤ, ਔਰ ਇੱਥੋਂ ਜਿਹੜਾ ਇਹ ਕਹਿੰਦੇ ਸੀ ਜੀ ਸਾਡਾ ਤਖਤ ਤੁਹਾਡੇ ਤਖਤ ਤੋਂ 2 ਫੁੱਟ ਉੱਚਾ ਹੈ, ਇੱਥੋਂ ਹੀ ਮੋਰਚੇ ਲਾਉਂਦੇ ਨੇ, ਇੱਥੋਂ ਹੀ ਆਪਣੀ ਆਜ਼ਾਦੀ ਦਾ ਐਲਾਨ ਕਰਦੇ ਨੇ ਤੇ ਆ ਲੋ ਅਸੀਂ ਇਸ ਤੁਹਾਡੇ ਤਖਤ ਨੂੰ ਹੀ ਢਾਹ ਦਿੱਤਾ। ਲੇਕਿਨ ਉਸੇ ਹੀ ਤਖਤ ਦੇ ਰੂਬਰੂ ਜਿਹੜੇ ਸੰਤ ਪਿੰਡਾਂ ਵਾਲੇ ਔਰ ਸੈਂਕੜਿਆਂ ਉਹਨਾਂ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਔਰ ਇਹ ਦੱਸਿਆ ਕਿ ਇਹ ਝੰਡਾ ਹਮੇਸ਼ਾ ਝੂਲਦਾ ਰਹੇਗਾ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਔਰ ਖਾਲਸਾ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਪ੍ਰਭੂ ਸੱਤਾ, ਆਪਣੀ ਬਾਦਸ਼ਾਹਤ ਦਾ ਐਲਾਨ ਫਿਰ ਇਸ ਘੱਲੂਘਾਰੇ ਤੋਂ ਬਾਅਦ ਹੀ 26 ਜਨਵਰੀ 1986 ਨੂੰ 5 ਮੈਂਬਰੀ ਪੰਥਕ ਕਮੇਟੀ ਹੋਂਦ ਚਾਹੁੰਦੀ ਹੈ ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਇਹ ਪੱਕੇ ਤੌਰ ਦੇ ਉੱਤੇ ਉਸ ਧਰਤੀ ਤੇ ਆਪਣਾ ਰਾਜ ਭਾਗ ਖਾਲਿਸਤਾਨ ਸਥਾਪਿਤ ਕਰਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਜੀ। ਸੋ ਅੱਜ ਅਸੀਂ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਤ ਕਰਦੇ ਹਾਂ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।